ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 20 ਅਕਤੂਬਰ 2016 6 ਕੱਤਕ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਅਹਿਮ ਇਸ਼ੂਜ਼ ਨਾਲ। ਦੇਖੋ, ਅਕਸਰ ਭਾਰਤ ਦੇ ਵਿੱਚ ਬਹੁਤ ਸਾਰੇ ਤਿਉਹਾਰ ਜੇ ਨਹੀਂ ਵੀ ਹੁੰਦੇ ਤੇ ਪੰਡਤਾਂ ਨੇ ਸ਼ੁਭ ਅਸ਼ੁਭ ਦਿਨ ਮਿੱਥ ਕੇ ਬਣਾਏ ਨੇ। ਨਾ ਉੱਥੇ ਸੰਗਰਾਂਦਾਂ ਮੁੱਕਦੀਆਂ, ਨਾ ਪੂਰਨਮਾਸ਼ੀਆਂ ਮੁੱਕਦੀਆਂ, ਨਾ ਮੱਸਿਆ ਮੁੱਕਦੀਆਂ ਤੇ ਸਾਰੇ ਸਾਲ ਦੇ ਕੈਲੰਡਰ 'ਚ ਕਿਤੇ ਤ੍ਰਿਵੇਣੀ, ਕਿਤੇ ਗੰਗਾ, ਕਿਤੇ ਜਮਨਾ, ਕਿਤੇ ਨਹਾਉਣਾ, ਕਿਤੇ ਡੁੱਬਣਾ, ਕਿਤੇ ਸਟੈਂਪੀਡ ਹੋ ਜਾਂਦੀ ਹੈ। ਉਹ ਲਗਾਤਾਰ ਜਾਰੀ ਰਹਿੰਦਾ ਹੈ। ਜਦੋਂ ਦਾ ਪਿਛਲੇ 70 ਸਾਲ ਤੋਂ ਇਹਨਾਂ ਦੇ ਹੱਥ 'ਚ ਸਿਆਸੀ ਪਾਵਰ ਆਈ ਹੈ ਜੀ, 1000 ਸਾਲ ਦੀ ਗੁਲਾਮੀ ਤੋਂ ਬਾਅਦ, ਜਿਹੜੇ ਨਹੀਂ ਵੀ ਹੋਏ ਕੋਈ ਐਕਸ਼ਨ ਨੇ ਉਹਨਾਂ ਨੂੰ ਵੀ ਵਿਜੇ ਐਲਾਨ ਕਰਕੇ ਵਿਕਟਰੀ ਔਰ ਦੂਜਾ ਉਹਨੂੰ ਵੀ ਕਰੀ ਜਾਂਦੇ ਨੇ ਕਿ ਜੀ ਇਹ ਅਸੀਂ ਜਿਹੜਾ ਐਕਸ਼ਨ ਪ੍ਰਕਰਮਾ ਜਿੱਤਿਆ, ਇਹ ਵਿਜੇ ਦਿਵਸ ਹੋ ਗਿਆ। ਰਾਵਣ ਕਦੋਂ ਹੋਇਆ ਨਹੀਂ ਹੋਇਆ ਉਹਦਾ ਵੀ ਹਰ ਸਾਲ ਪੁਤਲਾ ਫੂਕੀ ਜਾਂਦੇ ਨੇ ਕਿ ਵੀ ਅਸੀਂ ਜਿਹੜਾ ਰਾਮਚੰਦਰ ਜੀ ਨੇ ਨੇਕੀ ਨੇ ਬਦੀ ਤੇ ਜਿੱਤ ਹਾਸਲ ਕੀਤੀ ਜੀ। ਪਰ ਮੈਂ ਅੱਜ ਦੇਖ ਰਿਹਾ ਸੀ ਇੰਡੀਅਨ ਮੀਡੀਆ ਖਾਸ ਤੌਰ ਤੇ, ਅੱਜ ਉਹ ਦਿਨ ਹੈ 20 ਅਕਤੂਬਰ ਦਾ, ਜਦੋਂ ਕਿ 20 ਅਕਤੂਬਰ 1962 ਨੂੰ ਚੀਨ ਨੇ ਭਾਰਤ ਨੂੰ ਉਹ ਸਬਕ ਸਿਖਾਇਆ ਕਿ ਜਿਹੜਾ ਅਜੇ ਤੱਕ ਵੀ ਇਹਨਾਂ ਨੂੰ ਭੁੱਲਿਆ ਨਹੀਂ ਹੈ ਔਰ ਭੁੱਲਣਾ ਚਾਹੀਦਾ ਵੀ ਨਹੀਂ ਹੈ। ਔਰ ਇਹ ਉਹੀ ਪੀਰੀਅਡ ਸੀ ਕਿ ਨਹਿਰੂ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਨਵੇਂ ਨੰਬਰ 1 ਸਟੇਟਸਮੈਨ ਸਮਝਦਾ ਸੀ। ਬਾਕੀਆਂ ਦੇ ਨਾਲ ਉਦੋਂ ਬੜਾ ਟਰਾਇਓ ਦਾ ਜ਼ਿਕਰ ਸੀ, ਮਾਰਸ਼ਲ ਟੀਟੋ ਆਫ ਯੂਗੋਸਲਾਵੀਆ ਤੇ ਨਾਸਰ ਆਫ ਇਜਿਪਟ ਐਂਡ ਨਹਿਰੂ ਆਫ ਇੰਡੀਆ ਜੀ। ਔਰ ਦੁਨੀਆ ਦੇ ਵਿੱਚ ਕਿਉਂਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਸ਼ੀਤ ਜੰਗ ਚੱਲ ਰਹੀ ਸੀ, ਸੋਵੀਅਤ ਯੂਨੀਅਨ, ਅਮਰੀਕਾ, ਇਹਨਾਂ ਦੇ ਅੱਡ-ਅੱਡ ਬਲਾਕ ਸੀ ਤੇ ਨਹਿਰੂ ਨੇ ਨਾਨ ਅਲਾਈਨਮੈਂਟ ਦੀ ਮੂਵਮੈਂਟ ਦੇ ਨਾਲ ਆਪਣੀ ਥਾਂ ਵੀ ਬਣਾਈ ਔਰ ਉਹ ਆਪਣੇ ਆਪ ਨੂੰ ਸਮਝਦਾ ਸੀ ਕਿ ਵੀ ਮੈਂ ਵਰਲਡ ਹਿਸਟਰੀ ਨੂੰ ਸਮਝਦਾ ਔਰ ਮੇਰਾ ਰੋਲ ਜਿਹੜਾ ਸਿਰਫ ਇੰਡੀਆ ਤੱਕ ਨਹੀਂ ਹੈ, ਉਹ ਗਲੋਬਲ ਹੈ ਜੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵੀ ਈਵਨ ਗੁਆਂਢੀ ਦੇਸ਼ ਚੀਨ ਦੇ ਨਾਲ ਵੀ ਜਿਹੜਾ ਗਰਾਊਂਡ ਰੀਅਲਿਜ਼ਮ ਹੈ ਉਹਨੂੰ ਪਾਸੇ ਛੱਡ ਕੇ ਜ਼ਬਾਨੀ ਗੁਲਾਮੀ ਤਾਂ ਚੱਲ ਰਿਹਾ ਸੀ। ਚਾਉਨ ਲਾਈ ਪ੍ਰਾਈਮ ਮਿਨਿਸਟਰ ਸੀ ਜਦੋਂ ਚਾਈਨਾ ਦੇ ਵਿੱਚ ਮਾਓ ਸੇ ਤੁੰਗ, ਚਾਉਨ ਲਾਈ ਦੇ ਕੰਬੀਨੇਸ਼ਨ ਨੇ 1948 ਚ ਪੀਪਲਜ਼ ਰਿਪਬਲਿਕ ਆਫ ਚਾਈਨਾ ਜਿਹੜਾ ਉਸ ਨੂੰ ਲਿਬਰੇਟ ਕਰਾਇਆ ਸਾਰੇ ਪ੍ਰਭਾਵਾਂ ਥੱਲੋਂ। ਤਾਂ ਜ਼ਾਹਰ ਹੈ ਕਿ ਚੀਨ ਦੀ ਵੀ ਇਹ ਜਿਹੜੀ ਸਟਰਗਲ ਸੀ ਫਰੀडम ਦੀ, ਲੰਬਾ ਵਕਤ ਜਿਹੜਾ ਬ੍ਰਿਟਿਸ਼ ਦਾ ਉੱਤਰ ਪੂਰਬ ਦੇ ਉੱਤੇ ਕੰਟਰੋਲ ਸੀ। ਬਹੁਤ ਸਾਰੇ ਉਹਨਾਂ ਨੇ ਬਾਰਡਰ ਖਾਸ ਤੌਰ ਤੇ ਜਿਹਨੂੰ ਮੈਕਮੋਨ ਲਾਈਨ ਕਹਿੰਦੇ ਨੇ ਉਹ ਆਪਣੀ ਮਰਜ਼ੀ ਨਾਲ ਡਰਾ ਕੀਤੇ ਹੋਏ ਸੀ। ਚਾਈਨਾ ਦਾ ਜਿਹੜਾ ਕਮਜ਼ੋਰ ਐਮਪਰਰ ਸੀ ਔਰ ਕਈ ਵਾਰ ਤਿੱਬਤ ਜਿਹਨੂੰ ਹਮੇਸ਼ਾ ਹੀ ਚੀਨ ਨੇ ਆਪਣਾ ਹਿੱਸਾ ਗਰਦਾਨਿਆ ਇੱਕ ਸਟੇਜ ਤੇ, ਤਿੱਬਤ ਨੂੰ ਵੀ ਜਿਹੜਾ ਬ੍ਰਿਟਿਸ਼ ਨੇ ਆਪਣੇ ਤੌਰ ਤਰੀਕੇ ਲਈ ਵਰਤਣਾ ਸ਼ੁਰੂ ਕੀਤਾ ਹੋਇਆ ਸੀ। ਸੋ ਚਾਈਨਾ ਜਿਹੜੇ ਹਿਸਟਰੀ ਦੇ ਉਹਦੇ ਤੇ ਹੋਏ ਜ਼ਬਰ ਸੀ ਜਾਂ ਜਿਹੜੀਆਂ ਇਨਐਕੂਰੇਸੀਜ਼ ਸੀ ਉਹਨੂੰ ਕਰੈਕਟ ਕਰਨਾ ਚਾਹੁੰਦਾ ਸੀ ਔਰ ਉਹਨਾਂ ਨੇ ਜਿੱਥੇ ਜਿੱਥੇ ਵੀ ਦੇਖਿਆ ਉਹਨਾਂ ਨੇ ਇਸ ਪਾਰਟ ਨੂੰ ਹਮੇਸ਼ਾ ਹੀ ਚੀਨੀਆਂ ਦਾ ਇੱਕ ਨਰਵ ਸੈਂਟਰ ਰਿਹਾ ਕਿ ਵੀ ਉਹਨਾਂ ਨੇ ਕਦੇ ਵੀ ਜਿਹੜਾ ਉਹਨਾਂ ਦੇ ਉੱਤੇ ਭਾਵੇਂ ਸਦੀਆਂ ਪਹਿਲਾਂ ਵੀ ਧੱਕਾ ਹੋਇਆ ਹੋਇਆ ਉਹਨੂੰ ਉਹਨਾਂ ਨੇ ਬਰਦਾਸ਼ਤ ਨਹੀਂ ਕੀਤਾ ਜੀ। ਸੋ ਨਹਿਰੂ ਨੂੰ ਉਹ ਕਹਿ ਰਹੇ ਸੀ ਕਿ ਵੀ ਜਿਹੜਾ ਬਾਰਡਰ ਹੈ ਮੈਕਮੋਨ ਲਾਈਨ ਦੇ ਥੱਲੇ ਜਿਹੜਾ ਬਣਾਇਆ ਹੋਇਆ ਇਹ ਠੀਕ ਨਹੀਂ ਹੈ। ਔਰ ਕਿਉਂਕਿ ਚਾਈਨਾ ਜਦੋਂ ਆਪਣੀਆਂ 5 ਫਿੰਗਰਸ ਦੀ ਗੱਲ ਕਰਦਾ ਤਿੱਬਤ ਬਾਰੇ ਤਾਂ ਉਹ ਕਦੇ ਸੋਚ ਵੀ ਨਹੀਂ ਸਕਦਾ ਕਿ ਵੀ ਤਿੱਬਤ ਕੋਈ ਇੰਡੀਪੈਂਡੈਂਟ ਮੁਲਕ ਹੈ ਜਾਂ ਉਹਦਾ ਹਿੱਸਾ ਨਹੀਂ ਹੈ, ਕਿਉਂਕਿ ਤਿੱਬਤ ਉਹਦੇ ਲਈ ਬਹੁਤ ਅਹਿਮ ਹੈ ਔਰ ਜਿਹਨੂੰ ਅੱਜ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ ਔਰ ਜਿਸ ਦੇ ਲਈ ਚਾਈਨਾ ਸਾਊਥ ਤਿੱਬਤ ਇਸਤੇਮਾਲ ਕਰਦਾ ਉਹਨੂੰ ਵੀ ਹਮੇਸ਼ਾ ਚੀਨ ਜਿਹੜਾ ਉਹ ਤਿੱਬਤ ਦਾ ਹਿੱਸਾ ਸਮਝਿਆ। ਹਾਲਾਂਕਿ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਿਹੜਾ ਅਰੁਣਾਚਲ ਜਿਹਨੂੰ ਇਹਨਾਂ ਨੇ ਬਾਅਦ 'ਚ ਕਿਹਾ ਹੈ, ਬ੍ਰਿਟਿਸ਼ ਨੇ ਆਪਣੇ ਆਪ ਪ੍ਰੋਟੈਕਟੋਰੇਟ ਬਣਾਇਆ ਹੋਇਆ ਸੀ। ਇਸੇ ਤਰ੍ਹਾਂ ਅਕਸਾਈ ਚਿਨ ਔਰ ਲੱਦਾਖ। ਹੁਣ ਜਦੋਂ ਅਸੀਂ ਲੱਦਾਖ ਦੀ ਜਾਂ ਇਸ ਜਿਹੜੀ ਹੈ ਜੰਗ ਦੀ ਗੱਲ ਕਰਾਂਗੇ ਤਾਂ ਫਿਰ ਇਹਦੇ 'ਚ ਸਿੱਖ ਫੈਕਟਰ ਦਾ ਇੱਕ ਰੋਲ ਵੀ ਹੈ, ਕਿਉਂਕਿ ਜਿਹੜੀ ਬਾਉਂਡਰੀਜ਼
ਸਿੱਖ ਰਾਜ ਦੇ ਵੇਲੇ ਸਰਕਾਰੇ ਖਾਲਸਾ ਜੀਓ। ਜੀ ਔਰ ਜਦੋਂ ਇਹ ਠੀਕ ਹੈ ਵੀ ਉਹਦਾ ਅਫੀਸ਼ੀਅਲ ਨਾਂ ਸਰਕਾਰੇ ਖਾਲਸਾ ਜੀਓ ਸੀ, ਪਰ ਉਹ ਸਾਰੇ ਉਸ ਧਰਤੀ ਦੇ ਵਾਸੀਆਂ ਦਾ ਜਿਸ ਦੇ ਵਿੱਚ ਹਿੰਦੂ, ਮੁਸਲਮਾਨ ਔਰ ਈਵਨ ਈਸਾਈ ਜਾਂ ਜਿਹੜੇ ਨਹੀਂ ਵੀ, ਉਹਨਾਂ ਸਾਰਿਆਂ ਦੀ ਹੀ ਉਹ ਆਪਣੀ ਸਰਕਾਰ ਸੀ। ਔਰ ਇਹ ਇੱਕ ਪ੍ਰਾਈਡ ਹੈ ਉਸ ਪੀਰੀਅਡ ਦਾ ਕਿ ਕਿਵੇਂ ਉਹਨਾਂ ਨੇਟਿਵਸ ਨੇ, ਉਹਨਾਂ ਲੋਕਾਂ ਨੇ ਜਿਹੜਾ ਕਿ ਇੱਕ ਰਾਹ ਸੀ ਦਰਾ ਖੈਬਰ ਤੋਂ 1000 ਸਾਲ ਜਿਹੜਾ ਮਰਜ਼ੀ ਆਇਆ ਉੱਥੋਂ 5-7 ਹਜ਼ਾਰ ਗੱਡਰੀਏ ਆਜੜੀ ਇਕੱਠੇ ਕੀਤੇ, ਦਰਾ ਖੈਬਰ ਕ੍ਰਾਸ ਕੀਤਾ, ਇਧਰੋਂ ਲੁੱਟਮਾਰ ਕਰਕੇ ਵਾਪਸ ਚਲੇ ਗਏ। ਅਫਗਾਨਿਸਤਾਨ 'ਚ ਸਰਦੀ ਬਹੁਤ ਪੈਂਦੀ, ਉਦੋਂ ਆਉਂਦੇ ਸੀ, ਫਿਰ ਉਹ ਲੁੱਟ ਲੁਟਾ ਕੇ ਵਾਪਸ ਚਲੇ ਜਾਂਦੇ ਸੀ ਜੀ। ਸੋ ਸਿੱਖ ਪੀਰੀਅਡ ਮਿਸਲਾਂ ਤੋਂ ਜਿਹੜਾ ਸ਼ੁਰੂ ਹੁੰਦਾ ਹੈ, ਔਰ ਮਹਾਰਾਜਾ ਰਣਜੀਤ ਸਿੰਘ ਜਿਸ ਨੇ 1799 ਤੋਂ 1839 ਤੱਕ 40 ਸਾਲ ਜਿਹੜਾ ਉਸ ਥਾਂ ਦੇ ਉੱਤੇ ਇੱਕ ਸਟੇਬਿਲਿਟੀ ਦਿੱਤੀ, ਹਿੰਦੂ ਸਿੱਖ ਮੁਸਲਮਾਨ ਬਲੈਂਡ ਟੂਗੈਦਰ ਕੀਤੇ ਇੱਕ ਰਾਜ ਦੇ ਥੱਲੇ। ਔਰ ਉਹਨਾਂ ਦੀਆਂ ਹੱਦਾਂ ਜਿਹੜੀਆਂ ਨੇ ਉਸ ਰਾਜ ਦੀਆਂ, ਜਿਹਦੇ ਕੋਲ 1.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਟੈਰੀਟਰੀ ਸੀ, ਉਹ ਇਸ ਪਾਸਿਓਂ ਦਰਾ ਖੈਬਰ ਤੋਂ ਲੈ ਕੇ ਸਤਲੁਜ ਦੇ ਪੈਰਾਂ ਤੱਕ, ਲੁਧਿਆਣੇ ਦੇ ਨੇੜੇ ਲੁਧਿਆਣਾ ਫਿਰੋਜ਼ਪੁਰ ਜੀ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਦੋਂ ਕਸ਼ਮੀਰ ਫਤਿਹ ਹੋਇਆ ਔਰ ਉਸ ਤੋਂ ਬਾਅਦ ਇਹ ਲੱਦਾਖ ਜਿਹਨੂੰ ਛੋਟਾ ਤਿੱਬਤ ਕਹਿੰਦੇ ਨੇ, ਇਹ ਵੀ ਜਿਹੜਾ ਸਿੱਖ ਰਾਜ ਦਾ ਹਿੱਸਾ ਬਣਿਆ। ਔਰ ਇਸ ਛੋਟਾ ਤਿੱਬਤ ਦੇ ਨਾਲ ਨਾਲ ਫਿਰ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਹੋਇਆ, ਮਹਾਰਾਜਾ ਸ਼ੇਰ ਸਿੰਘ ਉਦੋਂ ਦਿੱਲੀ ਦੇ ਤਖਤ ਤੇ ਸੀ ਕਿ ਜਨਰਲ ਜ਼ੋਰਾਵਰ ਸਿੰਘ ਜਿਹੜਾ ਉਸ ਨੇ ਸਿੱਖ ਫੌਜ ਦੇ ਨਾਲ ਜਿਹੜੀ ਹੈ ਲਹਾਸਾ ਤੱਕ, ਤਿੱਬਤ ਤੱਕ ਵੀ ਪਹੁੰਚ ਕੀਤੀ। ਔਰ ਇਹ ਉਹ ਪੀਰੀਅਡ ਸੀ ਕਿ 2 ਟ੍ਰੀਟੀ, ਜਦੋਂ ਲੱਦਾਖ ਜਿਹੜਾ ਹੈ ਉਹ ਸਿੱਖ ਰਾਜ ਦਾ ਹਿੱਸਾ ਬਣਿਆ ਜਿਹਨੂੰ ਛੋਟਾ ਤਿੱਬਤ ਕਹਿੰਦੇ ਨੇ, ਔਰ ਬਾਅਦ ਦੇ ਵਿੱਚ ਇੱਕ ਟ੍ਰਾਈਪਾਰਟਾਈਟ ਟ੍ਰੀਟੀ ਸਾਈਨ ਹੋਈ ਜਿਹੜੀ ਕਿ ਸਰਕਾਰੇ ਖਾਲਸਾ ਜੀਓ, ਐਂਪਰਰ ਆਫ ਚਾਈਨਾ ਔਰ ਦਲਾਈ ਲਾਮਾ ਆਫ ਤਿੱਬਤ, ਉਸ ਦੇ ਤਹਿਤ ਜਿਹੜਾ ਤਿੱਬਤ ਹੈ ਇਹ ਐਜ਼ ਏ ਬਫਰ ਜਿਹੜਾ ਹੈ ਉਹ ਮੰਨਿਆ ਗਿਆ ਖਾਲਸਾ ਰਾਜ ਦੀ ਟੈਰੀਟਰੀ। ਔਰ ਦੂਜੇ 'ਚ ਹਾਲਾਂਕਿ ਉਹਦੇ ਤੇ 2 ਐਕਸਪੀਡੀਸ਼ਨਸ ਹੋਈਆਂ, ਇੱਕ ਦੇ ਵਿੱਚ ਸਿੱਖ ਫੌਜ ਅੱਗੇ ਗਈ, ਦੂਜੇ 'ਚ ਬਹੁਤ ਨੁਕਸਾਨ ਹੋਇਆ, ਈਵਨ ਜਨਰਲ ਜ਼ੋਰਾਵਰ ਸਿੰਘ ਵੀ ਮਾਰਿਆ ਗਿਆ। ਅੱਜ ਜਦੋਂ ਕਿ ਹਿਸਟਰੀ ਹਿੰਦੂ ਤਵੀ ਲਿਖ ਰਹੇ ਨੇ, ਉਹ ਜਨਰਲ ਜ਼ੋਰਾਵਰ ਸਿੰਘ ਨੂੰ ਡੋਗਰਾ ਜਿਹੜਾ ਜਨਰਲ ਬਣਾ ਕੇ ਤੇ ਗੁਲਾਬ ਸਿੰਘ ਟ੍ਰੇਟਰ ਜਿਹਨੇ ਕਿ ਅੰਗਰੇਜ਼ਾਂ ਦੇ ਨਾਲ ਜਿਹੜਾ ਰਲ ਕੇ ਸਿੱਖ ਰਾਜ ਦਾ ਬੇੜਾ ਗਰਕ ਕੀਤਾ, ਉਸ ਨੂੰ ਕ੍ਰੈਡਿਟ ਦਿੱਤਾ ਜਾਂਦਾ। ਪਰ ਇਹ ਭੁੱਲ ਜਾਂਦੇ ਨੇ ਕਿ ਇਹ ਜਿਹੜਾ ਕੰਕਰਿੰਗ ਹੋਈ ਜਾਂ ਜ਼ੋਰਾਵਰ ਸਿੰਘ ਹੋਇਆ 1846 ਤੋਂ ਪਹਿਲਾਂ ਹੋਇਆ। 1846 ਦੇ ਵਿੱਚ ਪਹਿਲਾ ਐਂਗਲੋ ਸਿੱਖ ਵਾਰ ਤੋਂ ਬਾਅਦ ਗੱਦਾਰੀ ਦੇ ਇਨਾਮ ਵਜੋਂ ਗੁਲਾਬ ਸਿੰਘ ਨੂੰ ਜਿਹੜਾ ਹੈ ਉਹ ਜੰਮੂ ਕਸ਼ਮੀਰ ਦੀ ਟੈਰੀਟਰੀ ਦਿੱਤੀ ਗਈ। ਸੋ ਇਹ ਕਿਉਂਕਿ ਔਰ ਇਸ ਫੈਕਟਰ ਦੇ ਵਿੱਚ ਸਿੱਖ ਵੀ ਇੱਕ ਫੈਕਟਰ ਨੇ, ਕਿਉਂਕਿ ਜਿਹੜਾ ਤਿੱਬਤ ਦਾ ਬਫਰ ਵਾਲਾ ਪਾਰਟ ਸੀ, ਜਦੋਂ ਜਦੋਂ ਅੰਗਰੇਜ਼ਾਂ ਨੇ 1849 ਚ ਪੰਜਾਬ ਪੂਰੀ ਤਰ੍ਹਾਂ ਐਨੈਕਸ ਕਰ ਲਿਆ, ਜੰਮੂ ਕਸ਼ਮੀਰ ਇਹਨੂੰ ਦਿੱਤਾ ਗੁਲਾਬ ਸਿੰਘ ਨੂੰ ਇਨਾਮ ਦੇ ਤੌਰ ਤੇ ਇਸ ਪਾਸੇ ਦੀ ਜਿਹੜੀ ਅਕਸਾਈ ਵਾਲਾ ਹਿੱਸਾ ਔਰ ਇਧਰ ਜਿਹੜਾ ਲੱਦਾਖ ਨਾਲ ਜੁੜਿਆ ਕੁਝ ਹਿੱਸਾ, ਉਹਦੇ ਤੋਂ ਗੁਲਾਬ ਸਿੰਘ ਤੋਂ ਲੈ ਕੇ ਅੰਗਰੇਜ਼ਾਂ ਨੇ ਖੁਦ ਆਪਣੇ ਕੰਟਰੋਲ ਥੱਲੇ ਕੀਤਾ ਤਾਂ ਕਿ ਉਹ ਚਾਈਨਾ ਦੇ ਨਾਲ ਆਪਣੀ ਮਰਜ਼ੀ ਦਾ ਬਾਰਡਰ ਉਹਨਾਂ ਨੇ ਡਰਾ ਕੀਤਾ। ਸੋ ਔਰ ਇਹਦੇ ਚੋਂ ਹੀ ਫਿਰ ਮੈਕਬੋਨ ਲਾਈਨ ਨਿਕਲੀ ਜਿਸ ਨੂੰ ਕਦੇ ਵੀ ਚੀਨ ਨੇ ਕਬੂਲ ਨਹੀਂ ਸੀ ਕੀਤਾ। ਔਰ ਇਸ ਪੀਰੀਅਡ ਦੇ ਵਿੱਚ ਚੌਨ ਲਾਈ, ਮਾਓ ਸੇ ਤੁੰਗ, ਨਹਿਰੂ ਨੂੰ ਰਿਪੀਟਡਲੀ ਇਹ ਕਹਿੰਦੇ ਸੀ, ਨਹਿਰੂ ਪ੍ਰਾਈਮ ਮਿਨਿਸਟਰ ਸੀ, ਕ੍ਰਿਸ਼ਨਾ ਮੈਨਨ ਉਹਦਾ ਡਿਫੈਂਸ ਮਿਨਿਸਟਰ ਸੀ, ਔਰ ਨਹਿਰੂ ਦਾ ਕਜ਼ਨ ਜਨਰਲ ਕੌਲ ਇਹ ਡਾਇਰੈਕਟਰ ਜਨਰਲ ਆਪਰੇਸ਼ਨਸ ਜਿਹਨੂੰ ਕਹਿੰਦੇ ਨੇ, ਔਰ ਥਾਪਰ ਇਹ ਫੌਜ ਦਾ ਮੁਖੀ ਸੀ। ਹੁਣ ਨਹਿਰੂ ਦਾ ਦਿਮਾਗ 7ਵੇਂ ਅਸਮਾਨ ਤੇ ਚੜਿਆ ਹੋਇਆ ਸੀ। ਕ੍ਰਿਸ਼ਨਾ ਮੈਨਨ ਬੇਸ਼ੱਕ ਖੱਬੇ ਪੱਖੀ ਬੈਕਗ੍ਰਾਉਂਡ ਦਾ ਸੀ, ਪਰ ਉਹ ਵੀ ਅਨਰੀਅਲਿਸਟਿਕ ਲੈਕਚਰ ਵੱਡੇ ਵੱਡੇ ਕਰਨੇ UN ਸਿਕਿਉਰਿਟੀ ਕੌਂਸਲ ਚ ਜਾਂ ਇੱਧਰ ਉੱਧਰ, ਲੇਕਿਨ ਗਰਾਊਂਡ ਰਿਐਲਿਟੀ। ਔਰ ਜਿਹੜੇ ਜਨਰਲ ਕੌਲ ਔਰ ਜਨਰਲ ਥਾਪਰ ਟੋਟਲੀ ਇਨਕੈਪੇਬਲ, ਔਰ ਡਰਾਕਲ ਕੌਲ ਜਿਹੜੇ ਨਤੀਜੇ ਦੇ ਤੌਰ ਪਰ ਦੂਜੇ ਪਾਸੇ ਗਿੱਦੜ ਭਪਕੀਆਂ ਮਾਰਦੇ ਸੀ। ਔਰ ਇਹ ਜਿਹੜੀ ਲੜਾਈ ਜਿਹਦੀ ਅਸੀਂ ਅੱਜ ਗੱਲ ਕਰ ਰਹੇ ਹਾਂ, ਜਿਹਦੀ ਸ਼ੁਰੂਆਤ ਹੋਈ ਔਰ ਹੈਵੀ ਲਾਸਿਸ ਇੰਡੀਆ ਦੇ ਹੋਏ, ਔਰ ਇਹ ਅੱਜ ਤੱਕ ਕਲੀਅਰ ਇਹ ਦੱਸਦੇ ਨਹੀਂ ਹੈ ਕਿ ਵੀ ਕਿੰਨਾ ਇਲਾਕਾ ਇਹਨਾਂ ਨੇ ਜਿਹੜਾ ਉਹ ਗਵਾਇਆ, ਲੇਕਿਨ ਉਹਦੇ ਜਿਹੜਾ ਵੇਰਵਾ ਆਉਂਦਾ ਉਹ 60,000 ਸਕੁਅਰ ਕਿਲੋਮੀਟਰ ਤੋਂ ਲੈ ਕੇ 1,20,000 ਸਕੁਅਰ ਕਿਲੋਮੀਟਰ ਤੱਕ ਦੀ ਟੈਰੀਟਰੀ ਜਿਹੜੀ ਇੰਡੀਆ ਆਪਣੇ ਬਾਰਡਰ 'ਚ ਦਿਖਾਉਂਦਾ ਹੁੰਦਾ ਸੀ, ਇਹਨਾਂ ਦੇ ਮੈਪ 'ਚ ਸੀ, ਉਹ ਚਾਈਨਾ ਨੇ ਲਈ। ਪੂਰੇ ਦਾ ਪੂਰਾ ਅਕਸਾਈ ਚਿੰਨ ਜਿਹੜਾ ਉਹ ਚੀਨ ਨੇ ਕਾਬੂ ਕਰ ਲਿਆ। ਔਰ ਦਰਸ਼ਕ ਜਿਹੜੇ ਨੇ ਉਹ ਸਕਰੀਨ ਦੇ ਉੱਤੇ ਦੇਖ ਰਹੇ ਨੇ, ਇਸੇ ਤਰ੍ਹਾਂ ਜਿਹੜੀ ਨੇਫਾ, ਹਾਂਜੀ
ਕਿ ਨਾਰਥ ਈਸਟ ਫਰੰਟੀਅਰ ਏਜੰਸੀ ਇਸ ਦੇ ਵਿੱਚ ਵੀ ਕਿੰਨੀਆਂ ਪੋਸਟਾਂ ਲੂਜ਼ ਕੀਤੀਆਂ, ਕਿੰਨੇ ਹਜ਼ਾਰ ਸਿਪਾਹੀ ਮਰੇ ਇਹਨਾਂ ਦੇ ਔਰ ਕਿੰਨੇ ਜ਼ਖਮੀ ਔਰ ਹਜ਼ਾਰਾਂ ਜਿਹੜੇ ਨੇ ਉਹ ਪ੍ਰਿਜ਼ਨਰ ਆਫ ਵਾਰ ਬਣੇ। ਸੋ ਕੁੱਲ ਮਿਲਾ ਕੇ ਕਿਉਂਕਿ ਸਮਾਂ ਸੀਮਾ ਨੂੰ ਦੇਖਦੇ ਆ ਮੈਂ ਬਹੁਤ ਸਾਰੇ ਵੇਰਵੇ 'ਚ ਨਹੀਂ ਜਾਵਾਂਗਾ, ਪਰ ਇਹ ਜਿਹੜਾ ਇੱਕ ਈਵਨ ਜਿਹੜੇ ਅਕਾਊਂਟ ਅੱਜ ਕੱਲ੍ਹ ਤੁਹਾਨੂੰ ਵਿਕੀਪੀਡੀਆ ਦੂਜੇ ਤੀਜੇ ਤੇ ਵੀ ਮਿਲਦੇ ਨੇ, ਸਿੱਖਾਂ ਦੇ ਨਾਲ ਇਹ ਬਾਰਡਰ ਡਰਾ ਹੋਣਾ ਚਾਈਨਾ ਦਾ, ਇਹਦਾ ਜ਼ਿਕਰ ਉਹਦੇ 'ਚ ਵੀ ਹੈ। ਉਹਨਾਂ ਨੇ ਕਿਹਾ ਕਿ ਦਾ ਵੈਸਟਰਨ ਪੋਰਸ਼ਨ ਆਫ ਦਾ ਸਾਈਨੋ ਇੰਡੀਅਨ ਬਾਉਂਡਰੀ originated in 1834 with the Sikh Confederacy's conquest of Ladakh ਕਿ 1834 'ਚ ਬਾਰਡਰ ਸਿੱਖ ਕਨਫੈਡਰੇਸੀ ਦੇ ਨਾਲ ਹੋਇਆ। In 1842 the Sikh Confederacy, which at the time ruled over much of northern India including the frontier regions of Jammu and Kashmir, signed a treaty which guaranteed the integrity of its existing borders with its neighbors. British defeat of the Sikhs in 1846 resulted in transfer of sovereignty over Ladakh, part of Jammu and Kashmir region, to the British. The British commissioners contacted Chinese officials to negotiate the border. The boundaries at its two extremities, Bangkok Lake and Karakoram Pass, were well defined, but the Aksai Chin area in between lay undefined. ਸੋ ਇਹਦੇ 'ਚ ਵੀ ਇਹਨਾਂ ਨੇ ਐਕਨੋਲਜ ਕੀਤਾ। ਸਰ ਕਪੂਰ ਸਿੰਘ ਜਿਹੜੇ ਸਿੱਖ ਸਕਾਲਰ ਹੋਏ ਨੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ 1842 ਦੀ ਟ੍ਰੀਟੀ ਸੀ ਬਿਟਵੀਨ ਐਂਪਰਰ ਆਫ ਚਾਈਨਾ, ਸਰਕਾਰੇ ਖਾਲਸਾ ਜੀਓ ਐਂਡ ਦਲਾਈ ਲਾਮਾ, ਇਹ ਜਿਹੜੀ ਨੈਸ਼ਨਲ ਆਰਕਾਈਵਸ ਦੇ ਵਿੱਚ ਦਿੱਲੀ ਦੇ ਵਿੱਚ ਉਹਨਾਂ ਨੇ ਪਈ ਵੀ ਦੇਖੀ, ਹਾਲਾਂਕਿ ਬਾਅਦ 'ਚ ਉਹਨੂੰ ਗਾਇਬ ਕਰ ਦਿੱਤਾ ਗਿਆ। ਸੋ ਇਹ ਨਹਿਰੂ ਦਾ ਇਹ ਜਿਹੜੀ ਲੜਾਈ ਹੈ ਇਹ ਚਾਈਨਾ ਨੇ ਨਹੀਂ ਸੀ ਸ਼ੁਰੂ ਕੀਤੀ। ਇਹ 20 ਅਕਤੂਬਰ ਤੋਂ ਪਹਿਲਾਂ ਦਾ ਜਿਹੜਾ ਮਾਹੌਲ ਸਿਰਜਿਆ ਗਿਆ ਸੀ ਉਸ ਦੇ ਵਿੱਚ ਨਹਿਰੂ ਨੇ ਬੜੇ ਹੰਕਾਰ ਨਾਲ ਆਪਣੇ ਜਨਰਲ ਨੂੰ, ਫੌਜੀ ਨੂੰ ਆਰਡਰ ਦਿੱਤਾ ਸੀ ਕਿ ਥਰੋ them ਆਊਟ, ਇੱਕ ਵਿੱਚ ਗਾਲ ਕੱਢ ਕੇ ਅੰਗਰੇਜ਼ੀ ਦੀ ਕਿ ਥਰੋ them ਆਊਟ। ਔਰ ਇੰਡੀਆ ਨੇ ਇਸ ਮਾਮਲੇ ਦੇ ਵਿੱਚ ਫਾਰਵਰਡ ਪਾਲਿਸੀ ਜਿਹੜੀ ਹੁਣ ਕਈ ਵਾਰੀ ਪਾਕਿਸਤਾਨ ਨਾਲ ਵੀ ਕਰ ਰਹੇ ਨੇ, ਜੇ ਅਸੀਂ ਲਾਈਕ ਇਜ਼ਰਾਈਲ ਇਹ ਜਿਹੜਾ ਸਰਜੀਕਲ ਸਟ੍ਰਾਈਕਸ ਕਰ ਰਹੇ ਨੇ ਅਸੀਂ ਫਾਰਵਰਡ, ਇਹੀ ਪਾਲਿਸੀ ਇਹਨਾਂ ਨੇ ਚਾਈਨਾ ਦੇ ਨਾਲ, ਚਾਈਨਾ ਚੌਨ ਲਾਈ। ਕਈ ਵਾਰ ਕਲਕੱਤੇ ਆਉਂਦਾ ਰਹਿੰਦਾ ਸੀ, ਉਹਦਾ ਕਲਕੱਤਾ ਫੇਵਰੇਟ ਰਿਜ਼ੋਰਟ ਸੀ, ਕਈ ਵਾਰੀ ਲੰਚ ਖਾਣਾ, ਔਰ ਇਹਨਾਂ ਨੂੰ ਮੌਸੇ ਤੋਂਗ ਚੌਨ ਲਾਈ ਕਹਿੰਦੇ ਸੀ ਨਹਿਰੂ ਨੂੰ ਕਿ ਡਿਸਾਈਡ ਕਰ ਲਓ ਬਾਰਡਰ ਦਾ, ਲੈਟ ਵੀ ਸਿਟ ਟੂਗੈਦਰ ਐਂਡ ਡਿਸਾਈਡ, ਜਿਹੜਾ ਸਾਡਾ ਹਿੱਸਾ ਹੈ ਸਾਨੂੰ ਦਿਓ, ਇਹ ਬਾਰਡਰ ਅਸੀਂ ਨਹੀਂ ਮੰਨਦੇ ਜਿਹੜਾ ਬ੍ਰਿਟਿਸ਼ ਨੇ ਡਰਾ ਕੀਤਾ। ਪਰ ਇਸ ਦੇ ਉਲਟ ਨਹਿਰੂ ਨੇ ਤਾਂ ਥਰੋ them ਆਊਟ ਲਾਈਨ ਲਈ ਔਰ ਇਹਨਾਂ ਨੇ ਐਡਵਾਂਸ ਚਾਈਨੀਜ਼ ਟੈਰੀਟਰੀ ਜਿਹਨੂੰ ਚਾਈਨਾ ਮੰਨਦਾ ਸੀ ਉਹਦੇ 'ਚ ਜਾ ਕੇ ਵੀ ਆਪਣੀਆਂ ਪੋਸਟਾਂ ਬਣਾ ਲਈਆਂ, ਵਿਦ ਦਾ ਰਿਜ਼ਲਟ ਕਿ 20 ਅਕਤੂਬਰ ਅੱਜ ਦੇ ਦਿਨ 1962 ਦੇ ਵਿੱਚ ਲਗਭਗ ਕਿੰਨੇ ਸਾਲ ਬਣ ਜਾਂਦੇ ਨੇ 60+ ਈਅਰ, ਚਾਈਨਾ ਨੇ ਫਿਰ ਫੁੱਲ ਸਕੇਲ ਜਿਹੜਾ ਉਹ ਹੱਲਾ ਬੋਲਿਆ। ਔਰ ਨਤੀਜਾ ਇਹ ਸੀ ਕਿ ਵੀ, ਔਰ ਉਸ ਤੋਂ ਪਹਿਲਾਂ ਦਾ ਇਹ ਵੇਰਵਾ ਹੈ ਕਿ ਵੀ ਕਿਵੇਂ ਉਹਨਾਂ ਨੇ ਚੌਨ ਲਾਈ ਨੇ ਨਵੰਬਰ 1956 'ਚ ਵੀ ਅਗੇਨ ਰਿਪੀਟਡ ਉਹਨਾਂ ਨੇ ਕਿਹਾ ਕਿ ਵੀ ਚਾਈਨੀਜ਼ ਮੈਪ ਸ਼ੋਡ 120,000 ਸਕੁਅਰ ਕਿਲੋਮੀਟਰ ਆਫ ਟੈਰੀਟਰੀ ਕਲੇਮਡ ਬਾਈ ਇੰਡੀਆ ਐਜ਼ ਚਾਈਨੀਜ਼। ਉਹਨਾਂ ਨੇ ਇਹਦਾ ਮਤਲਬ ਹੈ ਕਿ ਵੀ 1,20,000 ਸਕੁਅਰ ਕਿਲੋਮੀਟਰ ਟੈਰੀਟਰੀ ਚਾਈਨਾ ਨੇ ਜਿਹੜੀ ਆਪਣੀ ਕਲੇਮ ਕੀਤੀ। ਔਰ ਇਹ ਜਿਹੜਾ ਸਾਰਾ ਪਾਰਟ ਸੀ ਭਾਵੇਂ ਹਿੰਦੀ ਚੀਨੀ ਬਹਾਈ ਨੈਗੋਸ਼ੀਏਸ਼ਨ ਇਹ ਉਹ ਜ਼ਬਾਨੀ ਕਲਾਮੀ ਚੱਲ ਰਿਹਾ ਸੀ, ਲੇਕਿਨ ਕੋਈ ਨਹਿਰੂ ਕਿਸੇ ਕੰਡੇ ਨਹੀਂ ਸੀ ਆ ਰਿਹਾ। ਔਰ ਫਿਰ ਚਾਈਨੀਜ਼ ਆਫੈਂਸਿਵ ਹੋਇਆ ਔਨ October 20th October 1962 Chinese People's Liberation Army launched 2 attacks 1000 kilometers apart, 1000 kilometer ਦੋਨੋਂ ਵੱਖਰੀਆਂ ਥਾਵਾਂ ਤੇ। In the Western Theater, the PLA sought to expel Indian forces from Chip Chap Valley in Aksai Chin, while in the Eastern Theater, the PLA sought to capture both banks of Namkuchu River. 2000 kilometer ਦੂਰੇ ਹਮਲੇ ਸੀ, Namkuchu River, ਇੱਕ Chip Chap Valley. Some skirmishes also took place in Nathula Pass, which is in the Indian state of Sikkim. ਹੁਣ ਤਾਂ ਸਿੱਕਮ ਪਰਮਾਨੈਂਟਲੀ ਉਹਨਾਂ ਨੇ ਲੈ ਲਿਆ, ਉਦੋਂ ਪ੍ਰੋਟੈਕਟੋਰੇਟ ਸੀ। ਉਹਨਾਂ ਨੇ ਗੁਰਖਾ ਰਾਈਫਲਸ ਅੱਗੇ ਲਿਆਂਦੀਆਂ ਪਰ ਚਾਈਨੀਜ਼ ਫਾਇਰ ਦੇ ਅੱਗੇ ਖਲੋ ਨਹੀਂ ਸਕੀਆਂ। ਔਰ ਉਹਦੇ 'ਚ ਉਹਨਾਂ ਨੇ ਚਾਈਨੀਜ਼ ਨੇ 4 ਦਿਨਾਂ ਦੀ ਲੜਾਈ ਦੇ ਵਿੱਚ ਹੀ ਕਈ ਹਜ਼ਾਰ ਸਕੁਅਰ ਕਿਲੋਮੀਟਰ ਜਿਹੜੀ ਟੈਰੀਟਰੀ ਹੈ ਉਹ ਚਿਪਚੈਪ ਵੈਲੀ 'ਚ ਵੀ ਔਰ ਦੂਸਰੀ ਜਿਹੜੀ ਹੈ ਨਿਮਕਾਚੂ ਰਿਵਰ ਦੇ ਵਿੱਚ ਵੀ ਉਹਨਾਂ ਨੇ ਲੈ ਲਈ। ਹੁਣ ਇਸ ਦੇ ਨਾਲ ਨਾਲ ਉਹਨਾਂ ਨੇ ਫਿਰ ਜਿਹੜਾ ਉਹਨਾਂ ਦੀ ਚਾਰੇ ਪਾਸਿਓਂ ਚਾਈਨੀਜ਼ ਨੇ ਘੇਰਿਆ ਹੋਇਆ ਸੀ ਇੰਡੀਅਨਸ ਨੂੰ, ਇਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਕਰਨ। ਔਰ ਬਹੁਤ ਸਾਰੇ ਜਿਹੜੇ ਪ੍ਰਿਜ਼ਨਰ ਆਫ ਵਾਰ ਨੇ ਉਸ ਪੀਰੀਅਡ ਦੇ ਵਿੱਚ ਆਏ ਔਰ ਇਸੇ ਤਰ੍ਹਾਂ ਵੈਸਟਰਨ ਫਰੰਟ ਦੇ ਉੱਤੇ ਚਾਈਨੀਜ਼ ਫੋਰਸਿਸ ਨੇ ਕੁਇਕਲੀ ਜਿਹੜਾ ਉਹ ਸਾਰੇ ਰੀਜਨ ਨੂੰ ਉਹ ਲੈ ਲਿਆ
ਔਰ ਉਸ ਦਾ ਨਤੀਜਾ ਸੀ ਕਿ ਵੀ ਔਨ October 20th the Chinese easily took the Chipchap Valley, Galwan Valley, Pangong Lake. Many outposts and garrisons along the western front were unable to defend against the surrounding Chinese troops. Most Indian troops positioned in these posts offered resistance but were either killed or taken prisoner. Indian support for these outposts was not forthcoming as outpost by Galwan post. ਇਹ ਉਹਨਾਂ ਨੇ ਦੱਸਿਆ ਵੀ ਕਿਵੇਂ ਉੱਥੋਂ ਦੌੜੇ ਔਰ ਕਿਵੇਂ ਉਹਨਾਂ ਨੇ ਅਲਟੀਮੇਟਲੀ ਅੱਛਾ ਇਸ ਤੋਂ ਬਾਅਦ ਇਹ 4 ਦਿਨ ਦੀ ਲੜਾਈ ਚਾਈਨਾ ਨੇ ਲੈ ਕੇ 24 ਅਕਤੂਬਰ ਨੂੰ ਫਿਰ ਚਾਈਨਾ ਨੇ ਆਫਰ ਕੀਤਾ ਇੰਡੀਆ ਨੂੰ ਕਿ ਸੀਜ਼ ਫਾਇਰ ਕਰ ਲਓ ਪਰ ਇਹਨਾਂ ਦਾ ਦਿਮਾਗ ਫਿਰ 7ਵੇਂ ਅਸਮਾਨ ਤੇ ਸੀ ਔਰ ਉਹ ਜਿਹੜੀਆਂ ਬੜੀਆਂ ਸਿੰਪਲ ਟਰਮਸ ਸੀ ਨੈਗੋਸ਼ੀਏਸ਼ਨ ਦੀਆਂ ਕਿ ਸੀਜ਼ ਫਾਇਰ ਦੀਆਂ ਕਿ negotiated settlement of boundary that both sides disengage and withdraw 20 kilometers from present lines of actual control. ਉਹਨੇ ਕਿਹਾ ਚਾਈਨਾ ਨੇ ਵੀ 20 ਕਿਲੋਮੀਟਰ ਪਾਸੇ ਹਟ ਜਾਣ ਦੋਨੋਂ ਫੌਜਾਂ ਨੈਗੋਸ਼ੀਏਟ ਕਰੋ ਚਾਈਨੀਜ਼ ਵਿਦਡਰਾਅਲ ਨਾਰਥ ਇਨ ਨੇਫਾ ਕਿ ਨੇਫਾ ਚੋਂ ਜਿਹੜਾ ਨਾਰਥ ਚ ਗਿਆ ਚਾਈਨਾ ਆ ਜਾਏਗਾ that China and India not cross lines of present control in Aksai Chin. ਅਕਸਾਈ ਚਿਨ ਚੀਨ ਨੇ ਲੈ ਲਿਆ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਕੋਈ ਸਮਝੌਤਾ ਨਹੀਂ ਔਰ ਜੇ ਅਕਸਾਈ ਚਿਨ ਨਾ ਹੁੰਦਾ ਤੇ ਅੱਜ ਕੋਰਾਕਰਮ ਰੋਡ ਨਾ ਹੁੰਦੀ ਅੱਜ ਜਿਹੜਾ ਸਾਰਾ ਇਕਨੋਮਿਕਲ ਕੋਰੀਡੋਰ ਹੈ ਸੋ ਚਾਈਨੀਜ਼ ਜਿਹੜੇ ਨੇ ਉਹ ਹਿਸਟਰੀ ਕੌਨਸ਼ੀਅਸ ਨੇ ਜਿਓਗ੍ਰਾਫੀ ਕੌਨਸ਼ੀਅਸ ਨੇ ਬਟ ਜਿਹੜਾ ਨਹਿਰੂ ਨੇ 27 ਅਕਤੂਬਰ ਨੂੰ ਦਾ ਜਵਾਬ ਦਿੱਤਾ ਉਹਨੇ ਕਿਹਾ ਜੀ ਬਾਉਂਡਰੀ ਪ੍ਰਾਇਰ ਟੂ 8 ਸਤੰਬਰ 1962 8 ਸਤੰਬਰ ਤੋਂ ਪਹਿਲਾਂ ਜਿੱਥੇ ਤੁਸੀਂ ਸੀ ਉੱਥੇ ਤੁਸੀਂ ਚਲੇ ਜਾਓ ਔਰ ਉਸ ਤੋਂ ਬਿਨਾਂ ਅਸੀਂ ਹੋਰ ਕੁਝ ਨਹੀਂ ਮੰਨਦੇ ਨਤੀਜਾ ਇਹ ਹੋਇਆ ਆਫਟਰ ਜ਼ੋਊ ਰਿਸੀਵਡ ਨਹਿਰੂਜ਼ ਲੈਟਰ rejecting proposal the fighting resumed on the eastern theater on 14th November Nehru's birthday ਉਹਨਾਂ ਨੇ ਵੀ ਫਿਰ ਨਹਿਰੂ ਦੇ ਜਨਮ ਦਿਨ ਤੇ ਜਿਹੜੀ ਹੈ ਦੁਬਾਰਾ ਚੀਨ ਨੇ ਸ਼ੁਰੂ ਕਰਤਾ with an Indian attack on Walong claimed by China launched from defensive position of and casualties on both sides ਹੁਣ ਈਸਟਰਨ ਥੀਏਟਰ ਦੇ ਵਿੱਚ on the eastern theater PLA attacked Indian forces ਉਹਨਾਂ ਨੇ ਦਿੱਤੇ ਨੇ ਵੀ ਫਲਾਂ ਤੇ ਅਟੈਕ ਕੀਤਾ or instead of attacking by road as expected, PLA forces approached via a mountain trail and their attack cut off a main road and isolated 10,000 Indian troops. ਹੁਣ ਇਹ ਸਾਰੇ ਪੀਰੀਅਡ ਚ ਜਿਹੜੀ ਜਿੱਥੇ ਅਸੀਂ ਜੰਗ ਦੀ ਗੱਲ ਕਰ ਰਹੇ ਹਾਂ ਜੀ ਉੱਥੇ ਦਿਲਚਸਪ ਗੱਲ ਇਹ ਹੈ ਕਿ ਇਹ ਉਹ ਪੀਰੀਅਡ ਸੀ ਔਰ ਅੱਜ ਜਦੋਂ ਕਸ਼ਮੀਰ ਦਾ ਮੁੱਦਾ ਇਸ ਵੇਲੇ ਮੁੱਖ ਤੌਰ ਦੇ ਉੱਤੇ ਲੋਕ ਸੜਕਾਂ ਤੇ ਨੇ ਔਰ ਇਹ ਸਵਾਲ ਪੁੱਛਿਆ ਜਾਏਗਾ ਵੀ ਇੰਡੀਆ ਦਾ ਇੰਨਾ ਬੁਰਾ ਹਾਲ ਸੀ ਕਿ ਭੱਜ ਰਹੇ ਸੀ ਉਹਨਾਂ ਦਾ ਜਿਹੜਾ ਜਨਰਲ ਕਾਲ ਸੀ ਉੱਥੇ ਡਾਇਰੈਕਟਰ ਜਨਰਲ ਆਪਰੇਸ਼ਨਸ ਉਹਨੇ ਸਾਬਣ ਦਾ ਘੋਲ ਬਣਾ ਕੇ ਪੀਤਾ ਤਾਂ ਉਹਨੇ ਕਿਹਾ ਜੀ ਮੈਨੂੰ ਟੱਟੀਆਂ ਲੱਗ ਗਈਆਂ ਉਹ ਹਸਪਤਾਲ 'ਚ ਪਹੁੰਚ ਗਿਆ ਸਭ ਦੌੜ ਗਏ ਫੌਜ ਦੌੜ ਗਈ ਔਰ ਕੁਝ ਫੌਜ ਜਿਹੜੀ ਆ ਉਹਨਾਂ ਦੀ ਹਜ਼ਾਰਾਂ ਪ੍ਰਿਜ਼ਨਰ ਆਫ ਵਾਰ ਬਣੇ ਕੁਝ ਜਿਹੜੇ ਨੇ ਉਹ ਉਹਨਾਂ ਨੂੰ ਉਹ ਘਿਰ ਗਏ ਬਣਨ ਵਾਲੇ ਸੀ ਤੇ ਉਦੋਂ ਜਿਹੜੀ ਹੈ ਨਹਿਰੂ ਨੇ ਰਿਕੁਐਸਟ ਕੀਤੀ ਹੈ ਅਯੂਬ ਖਾਨ ਨੂੰ ਭਾਵੇਂ ਅਮਰੀਕਾ ਰਾਹੀਂ ਕਰਵਾਈ ਕੈਨੇਡੀ ਸੀ ਕਿ ਜੀ ਸਾਨੂੰ ਸੇਫ ਲਾਂਘਾ ਦੇ ਦਿਓ ਸੋ ਪਾਕਿਸਤਾਨ ਦੀ ਟੈਰੀਟਰੀ ਕਿਉਂਕਿ ਉਦੋਂ ਅਜੇ ਬੰਗਲਾਦੇਸ਼ ਪਾਕਿਸਤਾਨ ਦਾ ਹਿੱਸਾ ਸੀ ਪੂਰਬੀ ਬੰਗਾਲ ਸੀ ਔਰ ਉਸ ਸਾਰੇ ਖਿੱਤੇ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਪਾਰਟ ਵੀ ਲੱਗਦਾ ਸੀਗਾ ਇਧਰੋਂ ਔਰ ਇਧਰੋਂ ਜਿਹੜਾ ਪਾਰਟ ਹੈ ਉਹਨਾਂ ਦਾ ਆਜ਼ਾਦ ਕਸ਼ਮੀਰ ਗਿਲਗਿਤ ਬਾਲਟਿਸਤਾਨ ਵਾਲਾ ਜਿਹੜਾ ਪਾਰਟ ਹੈ ਇਹ ਵੀ ਪਾਕਿਸਤਾਨ ਦਾ ਸੀ ਅੱਜ ਵੀ ਹੈ ਸੋ ਕੁੱਲ ਮਿਲਾ ਕੇ ਈਵਨ ਉਹਨਾਂ ਹਜ਼ਾਰਾਂ ਜਿਹੜੇ ਫੌਜੀ ਫਸੇ ਹੋਏ ਸੀ ਜਿਹੜੇ ਪ੍ਰਿਜ਼ਨਰ ਆਫ ਵਾਰ ਬਣਨ ਵਾਲੇ ਸੀ ਉਹਨਾਂ ਨੂੰ ਪਾਕਿਸਤਾਨ ਨੇ ਸੇਫ ਪੈਸੇਜ ਦਿੱਤਾ ਪਾਕਿਸਤਾਨ ਟੈਰੀਟਰੀ ਵੱਲੋਂ ਇਵੇਂ ਉਹ ਬਚੇ ਹੁਣ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਵੀ ਇਹ ਜਦੋਂ ਇੰਡੀਅਨ ਆਰਮੀ ਹਜ਼ਾਰਾਂ ਕਿਲੋਮੀਟਰ ਟੈਰੀਟਰੀ ਲੂਜ਼ ਕਰਕੇ ਦੌੜ ਰਹੀ ਸੀ ਜੀ ਪਾਕਿਸਤਾਨ ਨੇ ਕਿਉਂ ਨਾ ਜੰਮੂ ਕਸ਼ਮੀਰ ਲੈ ਲਿਆ ਕਿਉਂਕਿ ਪਾਕਿਸਤਾਨ ਬੈਟਰ ਪੋਜੀਸ਼ਨ 'ਚ ਸੀ ਜੇ ਉਹੀ ਉਹਨਾਂ ਤੋਂ ਤਾਂ ਇੱਕ ਬਾਰਡਰ ਨਹੀਂ ਸੀ ਡਿਫੈਂਡ ਹੋ ਸਕਦਾ ਔਰ ਪਾਕਿਸਤਾਨ ਦੇ ਲਈ ਛੰਭ ਜੋੜੀਆਂ ਤੋਂ ਜਾਂ ਦੂਜਾ ਇੱਕੋ ਹੀ ਲਾਈਨ ਜਿਹੜੀ ਜਾਂਦੀ ਹੈ ਜੰਮੂ ਤੋਂ ਕਸ਼ਮੀਰ ਨੂੰ ਔਰ ਅਖਨੂਰ ਬ੍ਰਿਜ ਔਰ ਦੂਸਰੇ ਤੀਸਰੇ ਤੁਸੀਂ ਸੋ ਉਸ ਵੇਲੇ ਜਿਹੜੇ ਕੁਝ ਹਿਸਟਰੀ ਦੇ ਰੋਂਗ ਹੁੰਦੇ ਨੇ ਡਿਸੀਜਨ ਜਾਂ ਨਾਨ ਡਿਸੀਜਨ ਹੁੰਦੇ ਨੇ ਸੋ ਨਤੀਜਾ ਕੀ ਨਿਕਲਣਾ ਸੀ ਕਿ ਵੀ ਉਦੋਂ ਕਰਕੇ ਬਾਅਦ 3 ਸਾਲ ਬਾਅਦ 1965 ਚ ਜ਼ਰੂਰ ਪਾਕਿਸਤਾਨ ਨੇ ਅਟੈਂਪਟ ਕੀਤਾ ਬਟ ਬਿਟਵੀਨ 62 ਐਂਡ 65 ਕਿਉਂਕਿ ਨਹਿਰੂ ਤਾਂ ਉਸ ਸ਼ੌਕ ਦੇ ਨਾਲ ਹੀ ਫਿਰ ਮਰ ਗਿਆ ਹਾਲਾਂ ਸਿਫਿਲਿਸ ਨਾਲ ਮਰਿਆ 1964 27 ਮਈ ਨੂੰ ਪਰ ਲਾਲ ਬਹਾਦਰ ਸ਼ਾਸਤਰੀ ਦੇ ਥੱਲੇ ਫਿਰ ਸ਼ਾਰਟ ਟਰਮ ਦੇ ਵਿੱਚ ਇੰਡੀਅਨ ਆਰਮੀ ਜਿਹੜੀ ਹੈ ਰੀਇਕਵਿਪ ਹੋਈ ਅਮਰੀਕਾ ਨੇ ਜਿਹੜਾ ਰੀਇਕਵਿਪ ਕੀਤਾ ਜਿਹੜੀ ਟਾਈਮਿੰਗ ਸੀ ਚਾਈਨਾ ਵੱਲੋਂ ਇਸ ਕਨਫਰੰਟੇਸ਼ਨ ਦੀ ਉਹ ਵੀ ਬੜੀ ਦਿਲਚਸਪ ਸੀ ਅਮਰੀਕਾ ਔਰ ਸੋਵੀਅਤ ਯੂਨੀਅਨ ਦੋਨੋਂ ਹੀ ਫਸੇ ਹੋਏ ਸੀ ਕਿਊਬਨ ਮਿਸਲ ਕ੍ਰਾਈਸਿਸ ਦੇ ਵਿੱਚ ਇਹ 13 ਦਿਨ ਦਾ ਕ੍ਰਾਈਸਿਸ ਜਿਹਦੇ ਵਿੱਚ ਸੋਵੀਅਤ ਯੂਨੀਅਨ ਕਿਊਬਾ ਦੇ ਵਿੱਚ ਆਪਣੀਆਂ ਮਿਸਲਸ ਜਿਹੜਾ ਉਹ ਲਾਣਾ ਚਾਹੁੰਦਾ ਸੀ ਨਿਊਕਲੀਅਰ ਲੇਸਡ ਔਰ ਅਮਰੀਕਾ ਉਹਦੇ ਲਈ ਨਿਊਕਲੀਅਰ ਵਾਰ ਤੱਕ ਜਾਣ ਨੂੰ ਤਿਆਰ ਸੀ ਸੋ ਇਹ 13 ਦਿਨ ਦੀ ਕਸ਼ਮਕਸ਼ ਦੇ ਵਿੱਚ ਫਾਈਨਲੀ ਸੋਵੀਅਤ ਯੂਨੀਅਨ ਬੈਕ ਆਫ ਕੀਤਾ
ਔਰ ਇਹ ਮਿਸਲ ਕ੍ਰਾਈ, ਪਰ ਉਦੋਂ ਇਹ ਲੱਗਦਾ ਸੀ ਕਿ ਦੁਨੀਆ ਦਾ ਅੰਤ ਆ ਗਿਆ, ਨਿਊਕਲੀਅਰ ਵਾਰ ਹੋਣ ਵਾਲੀ ਹੈ। ਸੋ ਇਧਰ ਔਰ ਕਿਉਂਕਿ ਨਹਿਰੂ ਦੋਨਾਂ ਨਾਲ ਹੀ ਆਪਣੀ ਯਾਰੀ ਪੁਗਾਉਣ ਦੀ ਕੋਸ਼ਿਸ਼ ਕਰਦਾ ਸੀ, ਸੋਵੀਅਤ ਯੂਨੀਅਨ ਔਰ ਅਮਰੀਕਾ। ਸੋਵੀਅਤ ਯੂਨੀਅਨ ਨੇ ਤਾਂ ਹੱਥ ਖੜੇ ਕਰ ਦਿੱਤੇ, ਉਹਨਾਂ ਨੇ ਤਾਂ ਬਿਲਕੁਲ ਹੀ ਹੈਲਪ ਨਹੀਂ ਕੀਤੀ। ਕੈਨੇਡੀ ਕਿਉਂਕਿ ਜਦੋਂ ਤੁਹਾਡੀ ਆਪਣੀ ਸੇਫਟੀ ਜਾਂ ਆਪਣੀ ਸਾਰਾ ਕੁਝ ਦਾਅ ਤੇ ਲੱਗਾ ਹੁੰਦਾ, ਸੋ ਉਹਨਾਂ 13 ਦਿਨਾਂ 'ਚ ਪਹਿਲੇ 4 ਦਿਨ 'ਚ ਚਾਈਨਾ ਨੇ ਤਾਂ ਕੰਮ ਕਰ ਦਿੱਤਾ ਸੀ, ਫਸਟ 4 ਡੇਜ਼, ਔਰ ਬਾਅਦ 'ਚ ਵੀ ਜਦੋਂ ਇੰਡੀਆ ਨੇ ਨਹੀਂ ਮੰਨਿਆ ਉਹਨਾਂ ਨੇ ਰਿਜ਼ਿਊਮ ਕੀਤਾ। ਸੋ ਦੈਨ ਯੂਨੀਲੈਟਰਲ ਸੀਜ਼ ਫਾਇਰ ਜਿਹੜਾ ਚਾਈਨਾ ਨੇ ਆਲਮੋਸਟ 20 ਨਵੰਬਰ 1962 ਨੂੰ ਉਹਨਾਂ ਨੇ ਯੂਨੀਲੈਟਰਲ ਸੀਜ਼ ਫਾਇਰ ਕਰ ਦਿੱਤਾ। ਨਤੀਜੇ ਦੇ ਤੌਰ ਤੇ ਜਿੰਨੀ ਟੈਰੀਟਰੀ ਔਰ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਔਰ ਬੜੇ ਗੀਤ, ਫਿਰ ਬਾਅਦ 'ਚ ਇਹਨੇ ਲਤਾ ਮੰਗੇਸ਼ਕਰ ਨੇ ਕਿ ਜੀ ਨਹਿਰੂ ਰੋ ਪਿਆ, ਉਹਨੇ ਜਦੋਂ ਰਿਪਬਲਿਕ ਡੇ ਤੇ ਗੀਤ ਗਾਇਆ, ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇਂ ਭਰ ਲੋ ਪਾਣੀ। ਔਰ ਇਹ ਪਹਿਲੀ ਵਾਰ ਨਹਿਰੂ ਨੇ ਫਿਰ 63 ਦੀ ਜਿਹੜੀ ਰਿਪਬਲਿਕ ਡੇ ਪੈਰੇਡ ਸੀ ਉਹਦੇ 'ਚ RSS ਦੀ ਪੈਰੇਡ ਵੀ ਕਰਵਾਈ। ਪਰ ਇਹ ਸਮਝ ਨਹੀਂ ਆਉਂਦੇ ਵੀ ਜਦੋਂ ਹਜ਼ਾਰਾਂ ਮੀਲ ਟੈਰੀਟਰੀ ਇਹਨਾਂ ਦੀ ਚੀਨ ਨੇ ਲਈ ਹੈ, ਉਦੋਂ ਕਿੱਥੇ ਸੀ ਭਾਰਤ ਮਾਂ ਦੇ ਸਪੂਤ। ਅੱਜ ਜਿਹੜੇ ਨੇ ਇਜ਼ਰਾਈਲ ਵਾਂਗ ਕਰਨ ਦੀ ਧਮਕੀ ਦਿੰਦੇ ਨੇ, ਦੂਸਰਾ ਕਰਨ ਦਾ ਦਿੰਦੇ ਨੇ, ਪਰ ਉਹ ਜੁੱਤੀਆਂ ਪਈਆਂ, ਉਹ ਮਾਰ ਖਾਧੀ। ਔਰ ਇਸ ਸਭ ਚੋਂ ਜਿਹੜਾ ਇੱਕ ਪਾਰਟ ਮੈਂ ਸਮਝਦਾ ਵੀ ਅੱਜ ਦੀ ਡਿਸਕਸ਼ਨ 'ਚ ਮੈਂ ਸਮਾਂ ਸੀਮਾ ਵੀ ਦੇਖ ਰਿਹਾ, ਉਹ ਅਹਿਮ ਹੈ। ਬਹੁਤ ਵਾਰ ਅਸੀਂ ਸੈਕੰਡ ਵਰਲਡ ਵਾਰ ਦੇ ਦੌਰਾਨ ਗੱਲ ਕਰਦੇ ਹਾਂ ਕਿ ਜੀ ਅਮਰੀਕਾ 'ਚ ਕਿਵੇਂ ਜਾਪਾਨੀਆਂ ਨੂੰ ਇੰਟਰਨਸ਼ਿਪ ਕੈਂਪਾਂ ਦੇ ਵਿੱਚ ਰੱਖ ਦਿੱਤਾ, 4-5 ਸਾਲ ਇਟਾਲੀਅਨਸ ਨੂੰ ਵੀ ਰੱਖਿਆ। ਔਰ ਇਹ ਮੈਨੂੰ ਵੀ ਨਹੀਂ ਸੀ ਪਤਾ, ਜਦੋਂ ਤੁਸੀਂ ਐਵੇਂ ਨਹੀਂ, ਹਰ ਰੋਜ਼ ਤੁਹਾਡੇ ਲਈ ਸਿੱਖਣ ਦਾ ਦਿਨ ਹੁੰਦਾ ਹੈ ਕਿ ਜਿਹੜੇ ਚਾਈਨੀਜ਼ ਮੂਲ ਦੇ ਲੋਕ ਭਾਰਤ 'ਚ ਰਹਿੰਦੇ ਸੀ, ਜਾਂ ਜਿਹੜੇ ਕੋਈ ਭਾਰਤੀ ਜਿਨ੍ਹਾਂ ਨੇ ਚੀਨੀ ਕੁੜੀਆਂ ਨਾਲ ਵਿਆਹ ਕੀਤੇ ਸੀ, ਉਹਨਾਂ ਦੀਆਂ ਵਾਈਫਸ ਚਾਈਨੀਜ਼ ਸੀ, ਜਾਂ ਕੁਝ ਚਾਈਨੀਜ਼ ਜਿਨ੍ਹਾਂ ਨੇ ਇੰਡੀਅਨ ਕੁੜੀਆਂ ਨਾਲ ਵਿਆਹ ਕੀਤੇ ਸੀ ਔਰ ਭਾਰਤ ਦੇ ਉਹਨਾਂ ਦੇ ਨਾਲ ਕੀ ਹਸ਼ਰ ਕੀਤਾ ਇਹਨਾਂ ਨੇ, ਇਸ ਤੋਂ ਔਰ ਇਹਦਾ ਕਦੇ ਕੋਈ ਜ਼ਿਕਰ ਨਹੀਂ ਕਰਦਾ। ਅਮਰੀਕਾ ਨੇ ਤਾਂ ਇਸ ਗੱਲ ਲਈ ਮਾਫੀ ਮੰਗੀ, ਉਹਨਾਂ ਤੋਂ ਵੀ, ਜਾਪਾਨੀਆਂ ਤੋਂ ਵੀ ਮੰਗੀ, ਇਟਾਲੀਅਨਸ ਤੋਂ ਵੀ ਮੰਗੀ, ਕਾਲਿਆਂ ਤੋਂ ਵੀ ਮੰਗੀ, ਜੋ ਉਹਨਾਂ ਨਾਲ ਹੁੰਦਾ ਰਿਹਾ। ਹੁਣ ਇਹ ਹੈ ਇੰਟਰਨਸ਼ਿਪ ਐਂਡ ਡਿਪੋਰਟੇਸ਼ਨ ਆਫ ਚਾਈਨੀਜ਼ ਇੰਡੀਅਨਸ। ਕੀ ਕੀਤਾ ਇਹਨਾਂ ਨੇ? ਸੂਨ ਆਫਟਰ ਦਾ ਐਂਡ ਆਫ ਦਾ ਵਾਰ, ਜਦੋਂ 1 ਮਹੀਨਾ ਜੁੱਤੀਆਂ ਖਾਂਦੇ ਰਹੇ, ਉਦੋਂ ਤਾਂ ਟਿਕ ਕੇ ਬੈਠੇ ਰਹੇ। ਹੁਣ ਹੁੰਦਾ ਕੀ ਹੈ ਕਿ ਵੀ ਜਦੋਂ ਪੰਜਾਬੀ 'ਚ ਵੀ ਕਹਿੰਦੇ ਨੇ ਕਿ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਵੀ ਹੁਣ ਕੁੱਟ ਉੱਥੋਂ ਪਈ ਹੈ, ਉੱਥੇ ਤਾਂ ਜਿਹੜਾ ਉਹ ਖਲੋਤੇ ਨਹੀਂ, ਉੱਥੋਂ ਤਾਂ ਦੌੜ ਆਏ ਸਾਰੇ ਭਾਰਤ ਮਾਤਾ ਦੇ ਸਪੁੱਤਰ। RSS ਵਾਲਾ ਵੀ ਕੋਈ ਨਹੀਂ ਗਿਆ, ਜਿਹੜੇ ਹੁਣ ਅਰੁਣਾਚਲ 'ਚ ਤੇ ਇੱਧਰ ਉੱਧਰ ਕਰ ਰਹੇ ਨੇ। ਸੂਨ ਆਫਟਰ ਦਾ ਐਂਡ ਆਫ ਦਾ ਵਾਰ ਦਾ ਇੰਡੀਅਨ ਗਵਰਨਮੈਂਟ ਪਾਸ ਦਾ ਡਿਫੈਂਸ ਆਫ ਇੰਡੀਆ ਐਕਟ ਇਨ ਦਸੰਬਰ 1962। 24 ਨਵੰਬਰ ਨੂੰ ਸੀਜ਼ਫਾਇਰ, 20 ਨਵੰਬਰ ਨੂੰ ਸੀਜ਼ਫਾਇਰ ਹੋਇਆ, ਇਹਨਾਂ ਨੇ ਡਿਫੈਂਸ ਆਫ ਇੰਡੀਆ ਐਕਟ ਪਾਸ ਕੀਤਾ, ਪਰਮਿਟਿੰਗ ਦਾ ਐਪਰੀਹੈਂਸ਼ਨ ਐਂਡ ਡਿਟੈਂਸ਼ਨ ਇਨ ਕਸਟਡੀ ਆਫ ਐਨੀ ਪਰਸਨ ਸਸਪੈਕਟਡ ਆਫ ਬੀਇੰਗ ਆਫ ਹੌਸਟਾਈਲ ਓਰੀਜਨ। ਇਹ ਲਾਅ ਬਣਾ ਦਿੱਤਾ ਹੈ ਕਿ ਜਿਹੜਾ ਕਿਸੇ ਵੀ ਦੁਸ਼ਮਣ ਮੂਲ ਦਾ ਹੈ, ਉਸ ਨੂੰ ਜਿਹੜਾ ਹੈ ਉਹ ਫੜਿਆ ਜਾ ਸਕਦਾ ਔਰ ਉਹਨੂੰ ਡਿਟੇਨ ਕੀਤਾ ਜਾ ਸਕਦਾ। The broad language of the act allowed for the arrest of any person simply for having a Chinese surname, Chinese ancestry or a Chinese spouse। ਕਿ ਇਸ ਲਾਅ ਦਾ ਇੰਨਾ ਬ੍ਰੌਡਰ ਸੀ ਦਾਇਰਾ ਕਿ ਜੇ ਕਿਸੇ ਦਾ ਸਰਨੇਮ, ਲਾਸਟ ਨੇਮ ਚਾਈਨੀਜ਼ ਵਰਗਾ, ਕਿਸੇ ਦਾ ਜਿਹੜਾ ਪੇਰੈਂਟਲ ਪਾਰਟ, ਕਿਉਂਕਿ ਸਰਵ ਕਰਦੇ ਰਹੇ ਬਹੁਤ ਸਾਰੇ ਦੇਸੀ ਲੋਕ ਵੀ ਚਾਈਨਾ 'ਚ, ਔਰ ਉਦੋਂ ਬੜੀ ਗੁਰਬਤ ਸੀ, ਚਾਈਨੀਜ਼ ਲੇਡੀਜ਼ ਵਿਆਹ ਵੀ ਕਰਦੀਆਂ ਸੀ ਇੱਧਰ, ਔਰ ਇੱਧਰ ਵੀ ਆਪਣੀਆਂ ਕੁੜੀਆਂ ਮਾਰੀਆਂ ਹੁੰਦੀਆਂ ਸੀ, ਉਧਰੋਂ ਗੋਰਖੀਆਂ ਜਾਂ ਚੀਨਣਾ ਵਿਆਹ ਕੇ ਲਿਆਉਂਦੇ ਸੀਗੇ। ਪੰਜਾਬ 'ਚ ਵੀ ਇਹ ਚੱਲਣ ਸੀ। ਹੁਣ ਉਹ ਜਿਹੜੀ ਚਾਈਨੀਜ਼ ਐਨਸੈਸਟਰੀ ਔਰ ਚਾਈਨੀਜ਼ ਸਪਾਊਸ ਜ਼ਾਰ ਹੈ ਵਾਈਫ, the Indian government incarcerated thousands of Chinese Indians in internment camp at Deoli, Rajasthan, where they were held for years without trial। ਇਹ ਗਵਰ ਕਦੇ ਕੋਈ ਡਿਸਕਸ ਨਹੀਂ ਕਰਦਾ ਕਿੰਨੇ ਹਜ਼ਾਰ ਕੇ। ਔਰ ਇਹ ਹੈ ਕਿ ਭਾਰਤ ਸਰਕਾਰ ਨੇ ਹਜ਼ਾਰਾਂ ਉਹ ਚੀਨੀ ਮੂਲ ਦੇ ਇੰਡੀਅਨ ਜਿਨ੍ਹਾਂ ਦੀ ਵਾਈਫ ਚੀਨਣ ਸੀ ਜਾਂ ਕੋਈ ਹੋਰ ਸੀ, ਜਾਂ ਉਹਨਾਂ ਦਾ ਕੋਈ ਸਰਨੇਮ ਚੀਨਾ ਸੀ, ਉਹਨਾਂ ਨੂੰ ਰਾਜਸਥਾਨ ਦੇ ਦਿਓਲੀ ਕੈਂਪ ਦੇ ਵਿੱਚ ਹਜ਼ਾਰਾਂ ਉਸ ਕਿਸਮ ਦੇ ਜਿਹੜੇ ਚੀਨ ਨਾਲ ਕੋਈ ਵੀ ਜਿਨ੍ਹਾਂ ਦਾ ਕੋਈ ਜੁੜਦਾ ਸੀ, ਉਹਨਾਂ ਨੂੰ ਕੈਦ ਕਰਕੇ ਰੱਖਿਆ। ਦੇ ਵਰ ਹੈਲਡ ਫॉर ਇਅਰਸ ਵਿਦਆਊਟ ਟ੍ਰਾਇਲ। ਮੁਕੱਦਮਾ ਕੋਈ ਨਹੀਂ ਚਲਾਇਆ, ਕਈ ਸਾਲ ਉਹ ਇੰਟਰਨਮੈਂਟ ਉਹਨਾਂ ਕੈਂਪਾਂ 'ਚ ਰਹੇ। The last internees were not released until 1967। यानी 1967 तक 5 साल
ਹਜ਼ਾਰਾਂ ਜਿਹੜੇ ਚੀਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਜਿਹੜਾ ਉਸ ਦੇਸ਼ 'ਚ ਸੈਟਲ ਹੋਏ ਨੇ, ਇਹ ਹੈ ਇਹਨਾਂ ਦੀ ਟੋਲਰੈਂਸ। ਇਹ ਅੱਜ ਹਿੰਦੂਤਵੀਆਂ ਦੀ ਅਸੀਂ ਗੱਲ ਕਰਦੇ ਹਾਂ, ਇਹ ਨਹਿਰੂ ਦੇ ਪੀਰੀਅਡ 'ਚ ਸ਼ੁਰੂ ਹੁੰਦਾ ਔਰ ਸ਼ਾਸਤਰੀ ਦੇ ਪੀਰੀਅਡ 'ਚ ਕੰਟੀਨਿਊਸ ਰਹਿੰਦਾ ਹੈ, ਇੰਦਰਾ ਗਾਂਧੀ ਦੇ ਪੀਰੀਅਡ ਤੱਕ 1967 ਤੱਕ। ਥਾਊਜ਼ੈਂਡਸ ਮੋਰ ਚਾਈਨੀਜ਼ ਇੰਡੀਅਨਸ ਵਰ ਫੋਰਸੀਬਲੀ ਡਿਪੋਰਟਡ ਔਰ ਕੋਇਰਸਡ ਟੂ ਲੀਵ ਇੰਡੀਆ। ਹਜ਼ਾਰਾਂ ਕੈਦ ਕੀਤੇ, ਹਜ਼ਾਰਾਂ ਨੂੰ ਜ਼ਬਰਦਸਤੀ ਭਜਾ ਦਿੱਤਾ, ਉੱਥੋਂ ਕੱਢਤਾ। ਨੀਅਰਲੀ ਆਲ ਇੰਟਰਨੀਜ਼ ਹੈਡ देयर ਪ੍ਰੋਪਰਟੀਜ਼ ਸੋਲਡ ਆਫ ਔਰ ਲੂਟਡ। ਉਹਨਾਂ ਦੀਆਂ ਜਿੰਨੀਆਂ ਜਾਇਦਾਦਾਂ ਸੀ ਉਹ ਲੁੱਟ ਲਈਆਂ ਗਈਆਂ ਜਾਂ ਉਹਨਾਂ ਨੂੰ ਮਜਬੂਰ, ਜੋ ਨਵੰਬਰ 84 ਸਿੱਖਾਂ ਨਾਲ ਹੋਇਆ ਕਿ ਜਾਂ ਇਥੋਂ ਵੇਚਣ ਤੇ ਮਤਲਬ ਥਰੋ ਅਵੇ ਪ੍ਰਾਈਸ। ਈਵਨ ਆਫਟਰ देयर ਰਿਲੀਜ਼ the Chinese Indians faced many restrictions in their freedom. They couldn't travel freely until the mid 1990s. ਹੁਣ ਤੁਸੀਂ 62 ਤੋਂ ਲੈ ਕੇ 1990s ਦਾ ਮਤਲਬ ਹੈ 2040 ਸਾਲ ਉਹ ਜਾਂ ਉਹਨਾਂ ਦੇ ਅੱਗੋਂ ਜਿਹੜੇ ਉਹ ਟਰੈਵਲ ਵੀ ਨਹੀਂ ਸੀ ਕਰ ਸਕਦੇ। ਇਹ ਉਹਨਾਂ ਦੇ ਉੱਤੇ ਪਾਬੰਦੀਆਂ ਸੀ। ਇਹ ਜਿਹੜੀ ਹੈ ਡੈਮੋਕ੍ਰੇਸੀ ਹੈ, ਜਿਹਨੂੰ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ, ਪਰ ਅਸੀਂ ਇਹ ਇੱਕ ਅੱਜ ਦਾ ਸੈਗਮੈਂਟ ਹੀ ਇਹਨੂੰ ਦਿੱਤਾ ਤਾਂ ਕਿ ਇਹਨਾਂ ਭਾਰਤ ਮਾਂ ਦੇ ਜਿਹੜੇ ਸਪੂਤ ਕਹਾਣ ਵਾਲੇ ਨੇ, ਇਹਨਾਂ ਦੀ ਅਸਲੀਅਤ ਦਾ ਪਤਾ ਹੋਏ। ਭਾਰਤੀ ਮੀਡੀਆ ਨੇ ਤਾਂ ਗਾਇਬ ਕਰ ਦਿੱਤਾ ਵੀ ਹੋਇਆ ਕੀ ਔਰ ਇਹਨਾਂ ਨੇ ਕੀ ਕੀਤਾ। ਉੱਥੋਂ ਦੇ ਚਾਈਨੀਜ਼ ਜਿਨ੍ਹਾਂ ਦਾ ਮਾੜਾ ਮੋਟਾ ਵੀ ਸੰਪਰਕ ਸੀ ਕਿਸੇ ਪਾਸਿਓਂ ਉਹਦੇ ਨਾਲ, ਲੇਕਿਨ ਇਹ ਜਿਹੜੀਆਂ ਜੁੱਤੀਆਂ ਚੀਨ ਦੀਆਂ ਇਹਨਾਂ ਨੂੰ ਪਈਆਂ ਹੋਈਆਂ ਨੇ। ਮੇਰਾ ਖਿਆਲ ਹੈ ਅੱਜ ਸਾਡਾ ਯਾਦ ਕਰਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਫੇਰ ਚਾਂਬਲੇ ਹੋਏ ਹੋ ਹੁਣ ਅਮਰੀਕਾ ਦੀ ਸ਼ਹਿ ਤੇ, ਔਰ ਜਿਸ ਕਿਸਮ ਦਾ ਵਰਤਾਰਾ ਸਾਊਥ ਚਾਈਨਾ ਸੀ ਚ ਅਦਰਵਾਈਜ਼ ਔਰ ਦੂਸਰੇ ਪਾਸੇ ਤੁਸੀਂ ਕਰ ਰਹੇ ਹੋ ਜੀ, ਇਹ ਯਾਦ ਰੱਖੋ। ਰੋਜ਼ ਇਹ ਮੋਦੀ ਜਾਂ ਉਹ ਸਾਰੇ ਜਿਹੜੇ ਨੇ ਇੱਕ ਵਾਰੀ ਇਹ 20 ਅਕਤੂਬਰ ਦਾ ਚੈਪਟਰ ਕੱਢ ਕੇ ਪੜ੍ਹ ਲਿਆ ਕਰਨ ਕਿ ਵੀ ਤੁਹਾਡੇ ਭਾਰਤ ਮਾਂ ਦੇ ਸਪੂਤਾਂ ਦੀਆਂ ਬਹਾਦਰੀਆਂ ਦੇ ਜਿਹੜੇ ਮਤੇ ਤੁਸੀਂ ਕੀਤੇ ਹੋਏ ਨੇ ਪਾਰਲੀਮੈਂਟ 'ਚ ਕਿ ਅਸੀਂ ਭਾਰਤ ਮਾਂ ਦੇ ਸਪੂਤ ਨਹੀਂ, ਜੇ 1 ਇੰਚ ਭਾਰਤ ਮਾਂ ਦਾ ਜਿਹੜਾ ਇਹ ਇਲਾਕਾ ਅਸੀਂ ਵਾਪਸ ਨਹੀਂ ਲਵਾਂਗੇ, ਇਹਦੇ ਤੇ ਕਿਉਂ ਨਹੀਂ ਅਮਲ ਕਰਦੇ? ਜੀ ਜੀ ਬਿਲਕੁਲ। ਸੋ ਅਸੀਂ ਇਹ ਜ਼ਰੂਰ ਇਹਨਾਂ ਨੂੰ ਕਵਾਂਗੇ ਕਿ ਵੀ ਹੁਣ 62 ਤੋਂ ਬਾਅਦ ਕਿੰਨੇ ਸਾਲ ਹੋ ਗਏ, ਆਲਮੋਸਟ 60 ਸਾਲ ਹੋ ਗਏ, ਨਹੀਂ 60 ਤਾਂ ਨਹੀਂ ਹੋਏ, ਮੋਰ ਦੈਨ 50 ਇਅਰਸ ਜੀ, ਕਿ ਵੀ ਇਹ ਹੁਣ ਘੱਟੋ ਘੱਟ ਜਿਹੜੇ ਤੁਸੀਂ ਲਏ ਹੋਏ ਨੇ ਪ੍ਰਣ, ਇਹਨਾਂ ਦੇ ਉੱਤੇ ਹੀ ਅਮਲ ਕਰੋ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣੇ ਆ ਬ੍ਰੇਕ। ਕਿਆ ਕਹਿਣੇ ਭਾਰਤ ਮਾਤਾ ਦੇ ਪੁੱਤਰਾਂ ਦਾ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣੇ ਆ ਬ੍ਰੇਕ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।